ਤੇ ਉਸ ਤੋਂ ਬਾਅਦ ਆਪਾਂ ਜਦੋਂ ਕਿਸਾਨ ਅੰਦੋਲਨ ਦੀ ਗੱਲ ਕਰ ਰਹੇ ਹਾਂ ਤਾਂ ਆਪਾਂ ਇੱਕ ਜਿਹੜੀ ਕਿਸਾਨ ਅੰਦੋਲਨ ਨਾਲ ਜੁੜੀ ਹੋਈ ਇੱਕ ਜ਼ਰੂਰੀ ਅਪਡੇਟ ਹੈਗੀ ਆ, ਉਹਦੇ ਬਾਰੇ ਵੀ ਗੱਲ ਕਰ ਲੈਂਦੇ ਹਾਂ। ਉਹ ਹੈਗੀ ਆ ਕੱਲ੍ਹ 3 ਮਾਰਚ ਨੂੰ ਸ਼ਹੀਦ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਸੀਗੀ, ਤੇ ਉਹ ਸਮਾਗਮ ਉਹਨਾਂ ਦੇ ਪਿੰਡ ਬਠਿੰਡਾ ਦੇ ਬੱਲੋ ਪਿੰਡ 'ਚ ਹੋਇਆ, ਤੇ ਉੱਥੇ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਪਹੁੰਚੇ ਸੀਗੇ। ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਕਿ ਇਸ ਅੰਦੋਲਨ 'ਚ ਸ਼ਾਮਿਲ ਨਹੀਂ ਹੈਗੀਆਂ ਉਹ ਵੀ ਪਹੁੰਚੀਆਂ ਸੀ, ਜਿਵੇਂ ਉਗਰਾਹਾਂ ਸਾਹਿਬ ਹੋ ਰਹੀ ਹੋਣ, SKM ਵਾਲੇ ਲੀਡਰ ਹੋਣ, ਪਰ ਉਹਨਾਂ ਨੂੰ ਸਟੇਜ ਤੋਂ ਬੁਲਾਇਆ ਨਹੀਂ ਗਿਆ। ਸਟੇਜ ਤੋਂ ਸਿਰਫ ਔਰ ਸਿਰਫ ਜਿਹੜੇ ਕਿ ਅੰਦੋਲਨ ਕਰ ਰਹੇ ਨੇ, ਚਾਹੇ ਡੱਲੇਵਾਲ ਸਾਹਿਬ ਹੋ ਰਹੀ ਹੋ, ਚਾਹੇ ਪੰਧੇਰ ਹੋਣਾ ਦਾ ਫਰੰਟ ਹੋਵੇ, ਸਣ ਪੰਧੇਰ ਹੋਣਾ ਦਾ, SKM ਨੋਨ ਪੋਲੀਟੀਕਲ ਤੇ ਕਿਸਾਨ ਮਜ਼ਦੂਰ ਮੋਰਚਾ, ਸਿਰਫ ਉਹਨਾਂ ਦੇ ਹੀ ਆਗੂ ਬੋਲੇ। ਉਹਦੇ ਤੇ ਬਾਅਦ 'ਚ ਖਾਸਾ ਸੋਸ਼ਲ ਮੀਡੀਆ 'ਤੇ ਡਿਸਕੋਰਸ ਵੀ ਛਿੜਿਆ ਕਿ ਜੇ SKM ਦੇ ਲੀਡਰ ਆਏ ਸੀਗੇ ਅੰਤਿਮ ਅਰਦਾਸ 'ਚ ਤਾਂ ਉਹਨਾਂ ਨੂੰ ਵੀ ਬੁਲਾਉਣਾ ਚਾਹੀਦਾ ਸੀਗਾ, ਪਰ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਗਿਆ। ਅਤੇ ਮੈਨੂੰ ਵੀ ਲੱਗਦਾ ਕਿ ਜੇ ਉਹ ਇਕੱਠ ਲੈ ਕੇ ਆਏ ਸੀਗੇ, ਉਹਨਾਂ ਦੀ ਜਥੇਬੰਦੀਆਂ ਦੇ ਕਿਸਾਨ ਵੀ ਆਏ ਸੀਗੇ, ਅਤੇ ਉਹਨਾਂ ਨੂੰ 2-2 ਮਿੰਟ ਦਿੱਤੀ ਜਾ ਸਕਦੀ ਸੀਗੀ। ਅਤੇ ਐਡਾ ਕੋਈ ਮਸਲਾ ਨਹੀਂ, ਐਡਾ ਤੁਸੀਂ ਲਾਈਨ ਖਿੱਚ ਕੇ ਚੱਲਣਾ, ਖਾਸ ਕਰਕੇ ਕਿਸੇ ਦੀ ਸ਼ਹਾਦਤ ਦੇ ਅੰਤਿਮ ਅਰਦਾਸ ਵਾਲੇ ਦਿਨ, ਉਹ ਠੀਕ ਨਹੀਂ ਹੈ। ਅਤੇ ਉੱਥੇ ਮੈਂ ਮਾੜਾ ਜਿਹਾ ਰਿਪੋਰਟ ਵੀ ਦੱਸ ਦਿੰਦਾ ਕਿ ਉੱਥੇ ਕੀ ਹੋਇਆ। ਸਵੇਰ ਤੋਂ ਹੀ ਜਿਹੜਾ ਬੱਲੋ ਪਿੰਡ ਸੀਗਾ ਉੱਥੇ ਕਿਸਾਨਾਂ ਦੀ ਆਵਕ ਸ਼ੁਰੂ ਹੋ ਗਈ ਸੀ। ਵੱਡੀ ਗਿਣਤੀ 'ਚ ਉੱਥੇ ਕਿਸਾਨ ਆਏ। ਉਹਨਾਂ ਦੀ ਦਾਣਾ ਮੰਡੀ 'ਚ ਇਹ ਪ੍ਰੋਗਰਾਮ ਸੀਗਾ। ਆਪਾਂ ਨੂੰ ਪਤਾ ਕਿ 29 ਫਰਵਰੀ ਨੂੰ ਸ਼ੁਭਕਰਨ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀਗਾ। ਜਿੱਥੇ ਅੰਤਿਮ ਸੰਸਕਾਰ ਕੀਤਾ ਗਿਆ ਸੀਗਾ ਉੱਥੇ ਪਿੰਡ ਵਾਲਿਆਂ ਨੇ ਇਹ ਕਿਹਾ ਕਿ ਅਸੀਂ ਇੱਥੇ ਇਹਦਾ ਸ਼ਹੀਦ ਸਮਾਰਕ ਬਣਾਵਾਂਗੇ। ਉੱਥੇ ਉਹ ਸਾਰੀ ਥਾਂ ਨੂੰ ਪਿੰਡ ਵਾਲਿਆਂ ਨੇ ਖਾਲੀ ਕਰਤਾ ਅਤੇ ਸਾਫ਼ ਕਰਤਾ ਹੈਗਾ, ਅਤੇ ਉੱਥੇ ਸਮਾਰਕ ਬਣਾਉਣ ਦੀ ਪ੍ਰੋਸੈਸ ਚਾਲੂ ਹੋ ਗਈ ਹੈ। ਅਤੇ ਉਹ ਸਮਾਰਕ ਬਣਾਉਣਾ ਸਹੀ ਹੈ, ਕਿਉਂਕਿ ਜਿਹੜੀ ਸ਼ਹੀਦ ਨੌਜਵਾਨ ਦੀ ਜਿਹੜੀ ਸ਼ਹਾਦਤ ਹੈ ਉਹਨੂੰ ਸਦੀਆਂ ਤੱਕ ਯਾਦ ਰੱਖਿਆ ਜਾਊਗਾ, ਅਤੇ ਉਹਦੇ ਨਾਲ ਇੰਸਪੀਰੇਸ਼ਨ ਵੀ ਆਊਗੀ ਨੌਜਵਾਨਾਂ ਨੂੰ ਕਿ ਅਸੀਂ ਆਪਣੇ ਕਿਸਾਨੀ ਮੁੱਦਿਆਂ ਵਾਸਤੇ ਲੜਨਾ ਹੈਗਾ। ਇਹ ਠੀਕ ਉਪਰਾਲਾ ਸੀਗਾ ਪਿੰਡ ਵਾਲਿਆਂ ਦਾ। ਉਸ ਤੋਂ ਬਾਅਦ ਉੱਥੇ ਜਦੋਂ ਹਜ਼ਾਰਾਂ ਦੀ ਗਿਣਤੀ ਆ ਗਈ, ਉਸ ਤੋਂ ਫਿਰ ਪਹਿਲਾਂ ਤਾਂ ਜਿਹੜੇ ਅੰਤਿਮ ਅਰਦਾਸ ਦੇ ਪਾਠ ਹੁੰਦਾ ਉਹ ਹੋਇਆ। ਉਸ ਤੋਂ ਬਾਅਦ ਅੰਤਿਮ ਅਰਦਾਸ ਹੋਈ। ਉਸ ਤੋਂ ਬਾਅਦ ਫਿਰ ਸਾਰੇ ਆਗੂਆਂ ਨੇ ਬੋਲਣਾ ਸ਼ੁਰੂ ਕੀਤਾ। ਸਭ ਤੋਂ ਜ਼ਿਆਦਾ ਡੱਲੇਵਾਲ ਸਾਹਿਬ ਬੋਲੇ, 20 ਮਿੰਟ ਦੇ ਨੇੜੇ ਤੇੜੇ ਉਹ ਬੋਲੇ। ਸਰਨ ਪੰਧੇਰ ਹੋਰਾਂ ਨੇ ਜਿਹੜੀ ਗੱਲ ਕਹੀ ਅਤੇ ਸੁਰਜੀਤ ਫੂਲ ਹੋਰਾਂ ਨੇ ਉੱਥੇ ਜਿਹੜੀ ਗੱਲ ਕਹੀ ਉਹ ਵਾਜਿਬ ਸੀਗੀ, ਜਾਇਜ਼ ਸੀਗੀ। ਜਿਹੜੇ ਡੱਲੇਵਾਲ ਸਾਹਿਬ ਸੀਗੇ ਉਹ ਤਾਂ ਭਾਵਨਾਤਮਕ ਗੱਲਾਂ ਕੱਢ ਰਹੇ ਸੀਗੇ ਅਤੇ ਖਾਮ ਖਾ ਆਪਣੀ ਚੀਜ਼ਾਂ ਨੂੰ ਲੰਬਾ ਖਿੱਚ ਰਹੇ ਸੀਗੇ। ਅਤੇ ਉੱਥੇ ਇੱਕ ਫਿਰ ਪ੍ਰੈਸ ਕਾਨਫਰੰਸ ਵੀ ਹੋਈ ਬਾਅਦ 'ਚ ਕਿਸਾਨ ਆਗੂਆਂ ਨੇ ਕੀਤੀ, ਅਤੇ ਉਹਨਾਂ ਨੇ ਫੈਸਲਾ ਲਿਆ ਕਿ 6 ਮਾਰਚ ਨੂੰ ਜਿਹੜਾ ਦਿੱਲੀ ਕੂਚ ਹੋਊਗਾ, ਅਤੇ ਉਹ ਹਰਿਆਣੇ ਪੰਜਾਬ ਤੋਂ ਇਲਾਵਾ ਜਿਹੜੇ ਮੁਲਕ ਦੇ ਦੂਜੇ ਸੂਬੇ ਹੈਗੇ ਉਹਨਾਂ ਦੇ ਕਿਸਾਨ ਦਿੱਲੀ ਵੱਲ ਕੂਚ ਕਰਨਗੇ। ਹਰਿਆਣੇ ਦੇ ਪੰਜਾਬ ਦੇ ਕਿਸਾਨ ਇੱਥੇ ਹੀ ਬੈਠੇ ਰਹਿਣਗੇ। ਪੰਜਾਬ ਦੇ ਕਿਸਾਨ ਜਿਹੜਾ ਡੱਬੂ ਵਾਲੀ ਬਾਰਡਰ ਉੱਥੇ ਜਾਣਗੇ ਅਤੇ ਉੱਥੋਂ ਦਿੱਲੀ ਕੂਚ ਕਰਨ ਦਾ ਪ੍ਰਯਾਸ ਕਰਨਗੇ। ਉਹ ਬੇਸਿਕਲੀ ਜਿਹੜੇ ਉਹਨਾਂ ਦਾ ਨੁਕਤਾ ਸੀਗਾ, ਉਹਨਾਂ ਨੇ ਬੇਸ਼ੱਕ ਕਿਹਾ ਹੋਇਆ ਕਿ ਪੰਜਾਬ ਦੇ ਕਿਸਾਨ ਡੱਬੂ ਵਾਲੀ ਬਾਰਡਰ ਤੋਂ ਐਂਟਰ ਕਰਨਗੇ, ਪਰ ਉੱਥੇ ਆਪਾਂ ਨੂੰ ਪਤਾ ਕਿ ਪੁਲਿਸ ਰੋਕੂਗੀ ਅਤੇ ਉੱਥੇ ਹੀ ਬਹਿ ਜਾਣਗੇ। ਇਟ ਮੀਨਸ ਕਿ ਇੱਕ ਹੋਰ ਜਿਹੜਾ ਬਾਰਡਰ ਹੈਗਾ ਡੱਬੂ ਵਾਲੀ ਬਾਰਡਰ, ਉੱਥੇ ਮੋਰਚਾ ਲਾਉਣ ਦੀ ਤਿਆਰੀ ਹੈਗੀ ਆ। ਅਤੇ ਜਿਹੜੇ ਬਾਕੀ ਸੂਬਿਆਂ ਦੇ ਕਿਸਾਨ ਹੈਗੇ ਆ ਉਹ ਆਪਾਂ ਨੂੰ ਪਤਾ ਕਿ ਟ੍ਰੇਨਾਂ ਰਾਹੀਂ ਆਉਣਗੇ, ਬੱਸਾਂ ਰਾਹੀਂ ਆਉਣਗੇ, ਅਤੇ ਉਹਨਾਂ 'ਤੇ ਵੀ ਉਹਨਾਂ ਨੂੰ ਵੀ ਰੋਕਿਆ ਜਾਊਗਾ। ਦੇਖਦੇ ਹਾਂ ਕਿ ਉਹ 6 ਮਾਰਚ ਨੂੰ ਪਹੁੰਚ ਪਾਉਂਦੇ ਨੇ ਜਾਂ ਨਹੀਂ ਪਹੁੰਚ ਪਾਉਂਦੇ ਦਿੱਲੀ। ਜਿਸ ਤੋਂ ਇਲਾਵਾ ਇੱਕ ਕੋਲ ਦਿੱਤੀ ਗਈ ਕਿ ਉਹ 11 ਮਾਰਚ ਨੂੰ 10 ਮਾਰਚ ਨੂੰ ਜਿਹੜੇ ਇੰਡੀਆ ਦੇ ਰੇਲਵੇ ਟਰੈਕਸ ਹੈਗੇ ਉੱਥੇ ਜਾ ਕੇ ਬਹਿਣਗੇ, ਅਤੇ ਰੇਲਵੇ ਦਾ 4 ਘੰਟੇ ਵਾਸਤੇ 11 ਤੋਂ 3 ਤੱਕ, 11 ਵਜੇ ਤੋਂ ਲੈ ਕੇ 3 ਵਜੇ ਤੱਕ ਚੱਕਾ ਜਾਮ ਕਰਨਗੇ। ਇਹ ਵੀ ਕਾਲ ਆਈ ਹੈ। ਅਤੇ ਇਸ ਤੋਂ ਬਾਅਦ ਜਿਹੜੀ ਲਗਾਤਾਰ ਡਿਬੇਟ ਸੀਗੀ ਕਿ ਬਈ ਜਿਹੜੇ ਡੱਲੇਵਾਲ ਸਾਹਿਬ ਹੈਗੇ ਉਹ ਭੁੱਖ ਹੜਤਾਲ 'ਤੇ ਬੈਠਣਗੇ। ਉਹਨਾਂ ਨੂੰ ਕਿਸਾਨ ਮਜ਼ਦੂਰ ਮੋਰਚੇ ਵਾਲਿਆਂ ਨੇ, ਸੁਰਜੀਤ ਫੂਲ ਹੋਰਾਂ ਨੇ, ਸਰਨ ਪੰਧੇਰ ਹੋਰਾਂ ਨੇ, ਜਾਂ ਫਿਰ ਹਰਿਆਣੇ ਵਾਲੀ ਕਿਸਾਨ ਜਥੇਬੰਦੀਆਂ ਨੇ ਮਨਾ ਲਿਆ ਕਿ ਕੋਈ ਇਹ ਭੁੱਖ ਹੜਤਾਲ ਵਾਲਾ ਕੰਮ ਨਹੀਂ ਕਰਨਾ, ਆਪਾਂ ਲੜਾਂਗੇ ਅਤੇ ਹੋਰ ਜਿਹੜੀ ਦੂਜੀਆਂ ਕਾਲਾਂ ਹੈਗੀਆਂ ਉਹ ਦੇਵਾਂਗੇ। ਇੱਕ ਕਾਲ ਹੋਰ ਪਾਸ ਹੋਈ ਸੀ, ਪਰ ਉਹ ਇਹਨਾਂ ਨੇ ਅਨਾਊਂਸ ਨਹੀਂ ਕੀਤੀ। ਉਹ ਸੀਗੀ ਟੋਲ ਟੈਕਸ ਫਰੀ ਕਰਨ ਦੀ। ਇੱਕ ਇਹਨਾਂ ਦੀ ਮੀਟਿੰਗ 'ਚ ਇੱਕ ਕਾਲ ਪਾਸ ਹੋਈ ਸੀ ਕਿ ਹਰਿਆਣੇ ਅਤੇ ਪੰਜਾਬ 'ਚ ਆਪਾਂ ਸਾਰੇ ਟੋਲ ਪਲਾਜ਼ਿਆਂ ਨੂੰ ਫਰੀ ਕਰੀਏ ਅਤੇ ਉੱਥੇ ਪੱਕੇ ਮੋਰਚੇ ਲਾਈਏ, ਪਰ ਉਹ ਇਹਨਾਂ ਨੇ ਮੀਟਿੰਗ 'ਚ ਬੋਲੀ ਨਹੀਂ। ਉਹਦੇ ਕਾਰਨ ਪਤਾ ਨਹੀਂ ਕੀ ਹੋਣਗੇ। ਬਾਕੀ ਅੱਜ ਫਿਰ ਸ਼ਾਮ ਨੂੰ ਮੀਟਿੰਗ ਹੋਈ ਸੀਗੀ ਕਿਸਾਨ ਮਜ਼ਦੂਰ ਮੋਰਚੇ ਵਾਲਿਆਂ ਦੀ, ਉਹਦੇ 'ਚ ਦੇਖਦੇ ਹਾਂ ਕਿ ਕੀ ਅਪਡੇਟ। ਕੱਲ੍ਹ ਮੈਂ ਉਹ ਅਪਡੇਟ ਆਪ ਜੀ ਨੂੰ ਦੱਸ ਦੇਵਾਂ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਜਿਹੜੇ ਕਲਕੱਤੇ ਹਾਈ ਕੋਰਟ ਦੇ ਜਿਹੜੇ ਜੱਜ ਹੈਗੇ ਆ ਅਭਿਜੀਤ ਗੰਗੋਪਾਧਿਆਏ, ਉਹ ਸਿਟਿੰਗ ਜੱਜ ਹੈਗੇ ਆ, ਹਜੇ ਵੀ ਡਿਊਟੀ 'ਤੇ ਨੇ, ਅਤੇ ਉਹ ਕਹਿ ਰਹੇ ਨੇ ਕਿ ਮੈਂ ਤਾਂ ਹੁਣ ਚੋਣ ਲੜਾਂਗਾ। ਅਤੇ ਉਹ ਖਾਸੇ ਤ੍ਰਿਣਮੂਲ ਕਾਂਗਰਸ ਦੇ ਐਂਟੀ ਹੈਗੇ ਆ, ਜਿਹੜੇ ਉੱਥੇ ਮਮਤਾ ਬਨਰਜੀ ਹੈਗੇ ਉਹਨਾਂ ਦੇ ਐਂਟੀ ਲਗਾਤਾਰ ਉਹ ਬਿਆਨਬਾਜ਼ੀ ਕਰਦੇ ਰਹਿੰਦੇ ਨੇ, ਅਤੇ ਤ੍ਰਿਣਮੂਲ ਕਾਂਗਰਸ ਵਾਲੇ ਵੀ ਉਹਨਾਂ ਨੂੰ RSS BJP ਦਾ ਏਜੰਟ ਕਹਿੰਦੇ ਰਹਿੰਦੇ ਨੇ। ਅਤੇ ਇਹ ਵੀ ਮਤਲਬ ਇੰਡੀਅਨ ਪੋਲੀਟਿਕਸ ਦੇ ਇਤਿਹਾਸ 'ਚ ਪਹਿਲੀ ਵਾਰ ਹੋ ਰਿਹਾ ਕਿ ਕੋਈ ਸਿਟਿੰਗ ਜੱਜ ਸਰੇਆਮ ਕਹਿ ਰਿਹਾ ਕਿ ਮੈਂ ਚੋਣ ਲੜਾਂਗਾ।
ਤੁਸੀਂ ਜੋ ਕੁਝ ਕਰਨਾ ਉਹ ਕਰ ਲਓ। ਤੇ ਖੈਰ ਜਿਹੜੀ ਜੁਡੀਸ਼ਰੀ ਦੀ ਜਿਹੜੀ ਕ੍ਰੈਡੀਬਿਲਿਟੀ ਹੈ ਉਹ ਲਗਾਤਾਰ ਘਟਦਾ ਰਹੀ ਹੈ, ਤੇ ਇਸ ਕਿਸਮ ਦੇ ਜੱਜ ਆ ਗਏ ਤਾਂ ਲੱਗ ਹੀ ਰਿਹਾ ਕਿ ਕਿਤੇ ਨਾ ਕਿਤੇ ਲੋਕਾਂ ਦਾ ਜਿਹੜਾ ਐਤਬਾਰ ਹੈਗਾ ਜੁਡੀਸ਼ਰੀ ਤੋਂ ਉਹ ਘਟੂਗਾ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਯੂਪੀ ਵਾਲੀ ਘਟਨਾ ਤੇ। ਯੂਪੀ ਦੇ ਇੱਕ ਬਾਰਾਬੰਕੀ ਤੋਂ ਸਾਂਸਦ ਨੇ ਉਪਿੰਦਰ ਰਾਵਤ, ਉਹਨਾਂ ਦਾ ਇੱਕ ਆਪੱਤੀਜਨਕ ਵੀਡੀਓ ਵਾਇਰਲ ਹੋ ਗਿਆ ਇੱਕ ਮਹਿਲਾ ਨਾਲ। ਉਸ ਤੋਂ ਬਾਅਦ ਉਹਨਾਂ ਦੀ ਟਿਕਟ ਕੱਟਦੀ ਉਹਨਾਂ ਨੂੰ ਮਤਲਬ ਜਿਹੜੀ ਪਹਿਲੀ ਲਿਸਟ ਆਈ ਹੈ ਬੀਜੇਪੀ ਦੀ ਉਹਦੇ 'ਚ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਸੀ, ਪਰ ਉਹਨਾਂ ਨੇ ਆਪਣਾ ਨਾਮ ਵਾਪਸ ਲੈ ਲਿਆ। ਇੱਕ ਹਿਸਾਬ ਨਾਲ ਤਾਂ ਉਹਨਾਂ ਦੇ ਟਿਕਟ ਨੂੰ ਕਾਟ ਦਿੱਤਾ ਗਿਆ, ਪਰ ਉਹਨਾਂ ਨੇ ਆਪਣੀ ਪਬਲਿਕ ਸ਼ੇਮਿੰਗ ਨੂੰ ਬਚਾਉਣ ਵਾਸਤੇ ਕਿਹਾ ਕਿ ਮੈਂ 0 FIR ਕਰਾਤੀ ਹੈਗੀ ਆ, ਇਹ ਡੀਪ ਫੇਕ ਵੀਡੀਓ ਹੈਗੀ ਆ, AI ਤੋਂ ਕ੍ਰੀਏਟ ਕੀਤੀ ਹੋਈ ਹੈ, ਇਸ ਕਰਕੇ ਜਦੋਂ ਤੱਕ ਜਾਂਚ ਨਹੀਂ ਹੋ ਜਾਂਦੀ ਉਦੋਂ ਤੱਕ ਮੈਂ ਚੋਣ ਨਹੀਂ ਲੜਾਂਗਾ। ਇਸ ਕਿਸਮ ਦਾ ਬਿਆਨ ਦੇ ਕੇ ਉਹਨਾਂ ਨੇ ਆਪਣੇ ਆਪ ਨੂੰ ਪਾਸੇ ਕਰ ਲਿਆ। ਬੀਜੇਪੀ ਦੀ ਪਹਿਲੀ ਲਿਸਟ ਆਈ ਹੈਗੀ ਆ ਉਮੀਦਵਾਰਾਂ ਦੀ, ਜਿਹੜੇ ਕਿ ਲੋਕ ਸਭਾ ਚੋਣਾਂ ਹੁਣ ਜਿਹੜੇ ਹੋਣ ਜਾ ਰਹੇ ਨੇ 2 ਮਹੀਨਿਆਂ ਬਾਅਦ, ਉਸ 'ਚ ਕਈ ਵੱਡੇ ਆਗੂਆਂ ਦੇ ਨਾਂ ਕੱਟੇ ਗਏ ਨੇ। ਜਿਵੇਂ ਹਰਸ਼ਵਰਧਨ ਹੋਰੀ, ਜਿਹੜੇ ਕਿ ਬੀਜੇਪੀ ਦਿੱਲੀ ਦੇ ਵੱਡੇ ਆਗੂ ਸੀਗੇ, ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਹੁਣ ਮੈਂ ਆਪਣਾ ਜਿਹੜਾ ਰਿਟਾਇਰਮੈਂਟ ਹੈਗੀ ਉਹ ਅਨਾਊਂਸ ਕਰਦਾ। ਐਵੇਂ ਹੀ ਗੌਤਮ ਗੰਭੀਰ ਨੇ ਵੀ ਕਿਹਾ ਕਿ ਮੈਂ ਹੁਣ ਆਪਣੀ ਰਿਟਾਇਰਮੈਂਟ ਅਨਾਊਂਸ ਕਰਦਾ, ਮੇਰਾ ਜੀ ਖੇਡਾਂ ਵਾਲੇ ਪਾਸੇ ਹੀ ਹੈਗਾ, ਮੈਂ ਪੋਲੀਟਿਕਸ ਨਹੀਂ ਕਰਨਾ ਚਾਹੁੰਦਾ। ਤੇ ਪਤਾ ਨਹੀਂ ਗੌਤਮ ਗੰਭੀਰ ਦੀ ਟਿਕਟ ਕੱਟੀ ਗਈ ਹੈ ਜਾਂ ਫਿਰ ਉਹਨਾਂ ਨੇ ਇਹ ਡਰਾਮਾ ਖੁਦ ਹੀ ਰਚਿਆ ਕਿ ਮੈਂ ਹੁਣ ਪੋਲੀਟਿਕਸ ਤੋਂ ਰਿਟਾਇਰ ਹੁੰਦਾ। ਗੌਤਮ ਗੰਭੀਰ ਵੀ ਬੀਜੇਪੀ ਤੋਂ ਬਾਹਰ ਹੋ ਗਏ ਨੇ। ਇੱਦਾਂ ਹੀ ਮੀਨਾਕਸ਼ੀ ਲੇਖੀ, ਜਿਹੜੀ ਕਿ ਬੀਜੇਪੀ ਦੀ ਵੱਡੀ ਆਗੂ ਸੀਗੀ, ਉਹਨੂੰ ਵੀ ਟਿਕਟ ਨਹੀਂ ਮਿਲੀ ਹੈ। ਜਿਹੜੇ ਆਸਨਸੋਲ ਬੰਗਾਲ ਤੋਂ ਇੱਕ ਟਿਕਟ ਮਿਲੀ ਸੀਗੀ, ਤੇ ਉਹ ਸਿੰਗਰ ਜਿਹੜੇ ਪਵਨ ਹੈਗੇ ਆ, ਤੇ ਉਹਨਾਂ ਨੇ ਵੀ ਕਿਹਾ ਕਿ ਮੈਂ ਉਸ ਸੀਟ ਤੋਂ ਆਸਨਸੋਲ ਤੋਂ ਨਹੀਂ ਲੜ ਸਕਦਾ, ਤੇ ਉਹਨਾਂ ਨੇ ਵੀ ਵਿਡਰੋ ਕਰ ਲਿਆ। ਇਸ ਤੋਂ ਬਾਅਦ ਵਿਪਕਸ਼ ਵਾਲੇ ਆਗੂ ਜਿਹੜੇ ਅਖਿਲੇਸ਼ ਯਾਦਵ ਹੈਗੇ, ਉਹਨਾਂ ਨੇ ਬਿਆਨ ਦਿੰਦਿਆਂ ਕਿਹਾ ਕਿ ਬੀਜੇਪੀ ਤੇ ਤਾਂ ਉਹਨਾਂ ਦੇ ਜਿਹੜੇ ਖੁਦ ਦੇ ਲੀਡਰ ਹੈਗੇ ਉਹਨਾਂ ਦਾ ਹੀ ਇਤਬਾਰ ਨਹੀਂ ਬਚਿਆ। ਕੋਈ ਰਿਟਾਇਰਮੈਂਟ ਲੈ ਰਿਹਾ ਹੈ, ਕੋਈ ਸੀਟ ਛੱਡ ਰਿਹਾ ਹੈ, ਜਾਂ ਕੋਈ ਕਹਿ ਰਿਹਾ ਕੋਈ ਆਪਣੇ ਸੀਟ ਨੂੰ ਲੈ ਕੇ ਗੰਭੀਰ ਨਹੀਂ ਹੈ। ਇਸ ਕਿਸਮ ਦੇ ਉਹਨਾਂ ਨੇ ਬਿਆਨ ਦੇ ਕੇ ਸਾਰੇ ਜਿਹੜੇ ਜਿਨ੍ਹਾਂ ਨੇ ਸੀਟਾਂ ਛੱਡੀਆਂ ਨੇ ਜਾਂ ਜਿਨ੍ਹਾਂ ਦੀ ਟਿਕਟਾਂ ਕੱਟੀਆਂ ਗਈਆਂ ਨੇ ਉਹਨਾਂ 'ਤੇ ਮਤਲਬ ਇੱਕ ਹਿਸਾਬ ਨਾਲ ਚਸਕੇ ਲਏ ਨੇ, ਉਹਨਾਂ ਦੇ ਮਜ਼ੇ ਲਏ ਨੇ। ਤੇ ਇਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਹਾਂ ਮਹਾਰਾਸ਼ਟਰ ਦੀ। ਮਹਾਰਾਸ਼ਟਰ 'ਚ ਵੀ ਜਿਹੜਾ ਅਲਾਇੰਸ ਹੈਗਾ ਬੀਜੇਪੀ ਵਾਲਿਆਂ ਦਾ, NDA ਦਾ, ਉਹ ਹੈਗਾ ਸ਼ਿਵ ਸੈਨਾ, ਜਿਹੜੀ ਕਿ ਏਕਨਾਥ ਸ਼ਿੰਦੇ ਵਾਲੀ ਸ਼ਿਵ ਸੈਨਾ ਹੈਗੀ ਉਹਦੇ ਨਾਲ, ਤੇ ਅਜੀਤ ਪਵਾਰ ਨਾਲ। ਉੱਥੇ ਉਹਨਾਂ ਦੀ ਗੱਲਬਾਤ ਬਣ ਨਹੀਂ ਰਹੀ ਤੇ ਟਸਲ ਚੱਲ ਰਹੀ ਹੈ। ਸੀਟਾਂ ਦੇ ਅਲਾਇੰਸ ਉੱਥੇ 48 ਸੀਟਾਂ ਨੇ, 48 ਸੀਟਾਂ 'ਤੇ ਉਹਨਾਂ ਦਾ ਅਲਾਇੰਸ ਬਣ ਨਹੀਂ ਰਿਹਾ। ਤੇ ਜਿਹੜੇ ਏਕਨਾਥ ਸ਼ਿੰਦੇ ਵਾਲਾ ਗੁੱਟ ਹੈਗਾ ਤੇ ਅਜੀਤ ਪਵਾਰ ਹੋ ਰਹੀ ਹੈਗੇ, ਉਹ ਜ਼ਿਆਦਾ ਸੀਟਾਂ ਦੀ ਡਿਮਾਂਡ ਕਰ ਰਹੇ ਨੇ, ਇਸ ਕਰਕੇ ਉੱਥੇ ਰੌਲਾ ਪੈ ਰਿਹਾ। ਤੇ ਅਮਿਤ ਸ਼ਾਹ ਗਏ ਨੇ ਉੱਥੇ, ਦੇਖਦੇ ਹਾਂ ਕਿ ਕੀ ਉਹ ਸਮਝੌਤਾ ਕਰਾਉਣਗੇ, ਕੀ ਉਹਨਾਂ ਦੀ ਜਿਹੜੀ ਗੱਲਬਾਤ ਹੈਗੀ ਉਹ ਪਟੜੀ 'ਤੇ ਚੜ੍ਹ ਪਾਊਗੀ। ਇਹ ਮੋਟੀਆਂ ਖਬਰਾਂ ਸੀਗੀਆਂ ਅੱਜ ਦੀਆਂ, ਤੇ ਇਹਨਾਂ 'ਤੇ ਆਪਾਂ ਖੁੱਲ੍ਹ ਕੇ ਗੱਲ ਕੀਤੀ, ਅਤੇ ਇਹਨਾਂ 'ਤੇ ਬਾਰੇ ਗੱਲ ਹੋਣੀ ਵੀ ਚਾਹੀਦੀ ਸੀਗੀ, ਖਾਸ ਕਰ ਸ਼ੁਭਕਰਨ ਸਿੰਘ ਦੇ ਜਿਹੜੇ ਅੰਤਿਮ ਅਰਦਾਸ ਸੀਗੀ ਉਹਦੇ ਬਾਰੇ, ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ ਕਿਸਾਨ ਅੰਦੋਲਨ 'ਚ ਕੀ ਚੱਲ ਰਿਹਾ ਹੈ। ਤੇ ਉੱਥੇ ਜਿੰਨੀ ਵੱਡੀ ਗਿਣਤੀ ਸੀਗੀ ਕਿਸਾਨਾਂ ਦੀ, ਉਸ ਤੋਂ ਇਹ ਵੀ ਲੱਗ ਰਿਹਾ ਕਿ ਕਿਸਾਨ ਅੰਦੋਲਨ ਇੱਕ ਪੇਸ ਫੜ ਰਿਹਾ, ਤੇ ਉਹਦੀ ਜਿਹੜੀ ਜ਼ਮੀਨ ਨਾਲ ਉਹਦੇ ਸੈਂਟੀਮੈਂਟ ਜੁੜੇ ਹੋਏ ਨੇ। ਖਾਸੀ ਵੱਡੀ ਭੀੜ ਸੀਗੀ, ਘੱਟੋ ਘੱਟ 20 ਤੋਂ 30 ਹਜ਼ਾਰ ਦੇ ਨੇੜੇ ਤੇੜੇ ਲੋਕ ਕਿਸਾਨ ਉੱਥੇ ਜਮ੍ਹਾਂ ਸੀਗੇ, ਤੇ ਸ਼ੁਭਕਰਨ ਨੂੰ ਦੀ ਸ਼ਹਾਦਤ ਨੂੰ ਉਹ ਸਲਾਮ ਕਰਨ ਆਏ ਸੀ। ਉਹਨਾਂ